ਇੱਦਾਂ ਹੀ ਇੱਕ ਮੈਰੀਲੈਂਡ ਤੋਂ ਖਬਰ ਆ ਰਹੀ ਹੈ। ਮੈਰੀਲੈਂਡ ਦੇ ਵਿੱਚ ਚਾਰਲਿਸ ਕਾਉਂਟੀ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਆਪਣੇ ਘਰ ਦੇ ਵਿੱਚੋਂ ਮਰਿਆ ਲੱਭਿਆ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਸ ਨੇ 100 ਦੇ ਕਰੀਬ ਜ਼ਹਿਰੀਲੇ ਤੇ ਜਿਹੜੇ ਨਾ ਜ਼ਹਿਰ ਵਾਲੇ ਸੱਪ ਰੱਖੇ ਹੋਏ ਸੀ ਤੇ ਕਿਸੇ ਸੱਪ ਨੇ ਉਹਨੂੰ ਕੱਟ ਦਿੱਤਾ ਤੇ ਉਹਦਾ ਜਿਹੜਾ ਗੁਆਂਢੀ ਆ ਉਹਨੇ ਦੇਖਿਆ ਵੀ ਮੇਰਾ ਤਾਂ ਨੇਬਰ ਜਿਹੜਾ ਇੱਕ ਦਿਨ ਹੋ ਗਿਆ ਘਰੋਂ ਬਾਹਰ ਹੀ ਨਹੀਂ ਨਿਕਲਿਆ। ਤੇ ਉਸ ਨੇ ਪੁਲਿਸ ਨੂੰ ਕਾਲ ਕੀਤੀ ਤੇ ਜਦੋਂ ਪੁਲਿਸ ਵਾਲੇ ਆਏ ਤੇ ਉਹਨੇ ਦੇਖਿਆ ਵੀ ਉਹ ਘਰ ਦੇ ਵਿੱਚ ਮਰਿਆ ਪਿਆ ਹੋਇਆ ਸੀਗਾ। ਇਹ ਦੇਖੋ ਵੀ ਹੁਣ ਲੋਕ ਇਦਾਂ ਦੇ ਸ਼ੌਂਕ ਰੱਖਦੇ ਹੈਗੇ ਆ ਵੀ 100 ਸਨੇਕ ਰੱਖੇ ਹੋ ਸੀ, 100 ਸੱਪ ਰੱਖੇ ਹੋ ਸੀ। ਤੇ ਪੁਲਿਸ ਇਹ ਕਹਿ ਰਹੀ ਆ, ਚਾਰਲਿਸ ਕਾਉਂਟੀ ਐਨੀਮਲ ਕੰਟਰੋਲ ਕੋਆਰਡੀਨੇਟਰ, ਉਹਨਾਂ ਨੇ ਕਿਹਾ ਵੀ ਜਿਹੜੇ ਜਾਨਵਰ ਆ ਉਹਨਾਂ ਨੂੰ, ਜਿਹੜੇ ਜਾਨਵਰ ਸੀਗੇ ਉੱਥੇ ਸੱਪ ਸੀ ਜਾਂ ਉਹਨਾਂ ਨੇ ਕੰਟਰੋਲ 'ਚ ਲੈ ਕੇ ਐਨੀਮਲ ਜਿਹੜੇ ਕੰਟਰੋਲ ਦੇ ਜਿਹੜੇ ਹਸਪੀਟਲਸ ਆ ਉੱਥੇ ਪਹੁੰਚਾ ਦਿੱਤਾ ਹੈਗਾ। 100 ਸੱਪਾਂ 'ਚ ਹਰਜੋਤ ਸਿੰਘ ਜੀ ਡੰਗ ਹੀ ਵੱਜਣਾ ਹੈ, ਹੋਰ ਉੱਥੇ ਹੋਣਾ ਕੀ ਆ। ਸੋ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਇੱਦਾਂ ਹੀ ਇੱਕ ਮੈਰੀਲੈਂਡ ਤੋਂ ਖਬਰ ਆ ਰਹੀ ਹੈ। ਮੈਰੀਲੈਂਡ ਦੇ ਵਿੱਚ ਚਾਰਲਿਸ ਕਾਉਂਟੀ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਆਪਣੇ ਘਰ ਦੇ ਵਿੱਚੋਂ ਮਰਿਆ ਲੱਭਿਆ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਸ ਨੇ 100 ਦੇ ਕਰੀਬ ਜ਼ਹਿਰੀਲੇ ਤੇ ਜਿਹੜੇ ਨਾ ਜ਼ਹਿਰ ਵਾਲੇ ਸੱਪ ਰੱਖੇ ਹੋਏ ਸੀ ਤੇ ਕਿਸੇ ਸੱਪ ਨੇ ਉਹਨੂੰ ਕੱਟ ਦਿੱਤਾ ਤੇ ਉਹਦਾ ਜਿਹੜਾ ਗੁਆਂਢੀ ਆ ਉਹਨੇ ਦੇਖਿਆ ਵੀ ਮੇਰਾ ਤਾਂ ਨੇਬਰ ਜਿਹੜਾ ਇੱਕ ਦਿਨ ਹੋ ਗਿਆ ਘਰੋਂ ਬਾਹਰ ਹੀ ਨਹੀਂ ਨਿਕਲਿਆ। ਤੇ ਉਸ ਨੇ ਪੁਲਿਸ ਨੂੰ ਕਾਲ ਕੀਤੀ ਤੇ ਜਦੋਂ ਪੁਲਿਸ ਵਾਲੇ ਆਏ ਤੇ ਉਹਨੇ ਦੇਖਿਆ ਵੀ ਉਹ ਘਰ ਦੇ ਵਿੱਚ ਮਰਿਆ ਪਿਆ ਹੋਇਆ ਸੀਗਾ। ਇਹ ਦੇਖੋ ਵੀ ਹੁਣ ਲੋਕ ਇਦਾਂ ਦੇ ਸ਼ੌਂਕ ਰੱਖਦੇ ਹੈਗੇ ਆ ਵੀ 100 ਸਨੇਕ ਰੱਖੇ ਹੋ ਸੀ, 100 ਸੱਪ ਰੱਖੇ ਹੋ ਸੀ। ਤੇ ਪੁਲਿਸ ਇਹ ਕਹਿ ਰਹੀ ਆ, ਚਾਰਲਿਸ ਕਾਉਂਟੀ ਐਨੀਮਲ ਕੰਟਰੋਲ ਕੋਆਰਡੀਨੇਟਰ, ਉਹਨਾਂ ਨੇ ਕਿਹਾ ਵੀ ਜਿਹੜੇ ਜਾਨਵਰ ਆ ਉਹਨਾਂ ਨੂੰ, ਜਿਹੜੇ ਜਾਨਵਰ ਸੀਗੇ ਉੱਥੇ ਸੱਪ ਸੀ ਜਾਂ ਉਹਨਾਂ ਨੇ ਕੰਟਰੋਲ 'ਚ ਲੈ ਕੇ ਐਨੀਮਲ ਜਿਹੜੇ ਕੰਟਰੋਲ ਦੇ ਜਿਹੜੇ ਹਸਪੀਟਲਸ ਆ ਉੱਥੇ ਪਹੁੰਚਾ ਦਿੱਤਾ ਹੈਗਾ। 100 ਸੱਪਾਂ 'ਚ ਹਰਜੋਤ ਸਿੰਘ ਜੀ ਡੰਗ ਹੀ ਵੱਜਣਾ ਹੈ, ਹੋਰ ਉੱਥੇ ਹੋਣਾ ਕੀ ਆ। ਸੋ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਇੱਦਾਂ ਹੀ ਇੱਕ ਮੈਰੀਲੈਂਡ ਤੋਂ ਖਬਰ ਆ ਰਹੀ ਹੈ। ਮੈਰੀਲੈਂਡ ਦੇ ਵਿੱਚ ਚਾਰਲਿਸ ਕਾਉਂਟੀ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਆਪਣੇ ਘਰ ਦੇ ਵਿੱਚੋਂ ਮਰਿਆ ਲੱਭਿਆ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਸ ਨੇ 100 ਦੇ ਕਰੀਬ ਜ਼ਹਿਰੀਲੇ ਤੇ ਜਿਹੜੇ ਨਾ ਜ਼ਹਿਰ ਵਾਲੇ ਸੱਪ ਰੱਖੇ ਹੋਏ ਸੀ ਤੇ ਕਿਸੇ ਸੱਪ ਨੇ ਉਹਨੂੰ ਕੱਟ ਦਿੱਤਾ ਤੇ ਉਹਦਾ ਜਿਹੜਾ ਗੁਆਂਢੀ ਆ ਉਹਨੇ ਦੇਖਿਆ ਵੀ ਮੇਰਾ ਤਾਂ ਨੇਬਰ ਜਿਹੜਾ ਇੱਕ ਦਿਨ ਹੋ ਗਿਆ ਘਰੋਂ ਬਾਹਰ ਹੀ ਨਹੀਂ ਨਿਕਲਿਆ। ਤੇ ਉਸ ਨੇ ਪੁਲਿਸ ਨੂੰ ਕਾਲ ਕੀਤੀ ਤੇ ਜਦੋਂ ਪੁਲਿਸ ਵਾਲੇ ਆਏ ਤੇ ਉਹਨੇ ਦੇਖਿਆ ਵੀ ਉਹ ਘਰ ਦੇ ਵਿੱਚ ਮਰਿਆ ਪਿਆ ਹੋਇਆ ਸੀਗਾ। ਇਹ ਦੇਖੋ ਵੀ ਹੁਣ ਲੋਕ ਇਦਾਂ ਦੇ ਸ਼ੌਂਕ ਰੱਖਦੇ ਹੈਗੇ ਆ ਵੀ 100 ਸਨੇਕ ਰੱਖੇ ਹੋ ਸੀ, 100 ਸੱਪ ਰੱਖੇ ਹੋ ਸੀ। ਤੇ ਪੁਲਿਸ ਇਹ ਕਹਿ ਰਹੀ ਆ, ਚਾਰਲਿਸ ਕਾਉਂਟੀ ਐਨੀਮਲ ਕੰਟਰੋਲ ਕੋਆਰਡੀਨੇਟਰ, ਉਹਨਾਂ ਨੇ ਕਿਹਾ ਵੀ ਜਿਹੜੇ ਜਾਨਵਰ ਆ ਉਹਨਾਂ ਨੂੰ, ਜਿਹੜੇ ਜਾਨਵਰ ਸੀਗੇ ਉੱਥੇ ਸੱਪ ਸੀ ਜਾਂ ਉਹਨਾਂ ਨੇ ਕੰਟਰੋਲ 'ਚ ਲੈ ਕੇ ਐਨੀਮਲ ਜਿਹੜੇ ਕੰਟਰੋਲ ਦੇ ਜਿਹੜੇ ਹਸਪੀਟਲਸ ਆ ਉੱਥੇ ਪਹੁੰਚਾ ਦਿੱਤਾ ਹੈਗਾ। 100 ਸੱਪਾਂ 'ਚ ਹਰਜੋਤ ਸਿੰਘ ਜੀ ਡੰਗ ਹੀ ਵੱਜਣਾ ਹੈ, ਹੋਰ ਉੱਥੇ ਹੋਣਾ ਕੀ ਆ। ਸੋ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਇੱਦਾਂ ਹੀ ਇੱਕ ਮੈਰੀਲੈਂਡ ਤੋਂ ਖਬਰ ਆ ਰਹੀ ਹੈ। ਮੈਰੀਲੈਂਡ ਦੇ ਵਿੱਚ ਚਾਰਲਿਸ ਕਾਉਂਟੀ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਆਪਣੇ ਘਰ ਦੇ ਵਿੱਚੋਂ ਮਰਿਆ ਲੱਭਿਆ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਸ ਨੇ 100 ਦੇ ਕਰੀਬ ਜ਼ਹਿਰੀਲੇ ਤੇ ਜਿਹੜੇ ਨਾ ਜ਼ਹਿਰ ਵਾਲੇ ਸੱਪ ਰੱਖੇ ਹੋਏ ਸੀ ਤੇ ਕਿਸੇ ਸੱਪ ਨੇ ਉਹਨੂੰ ਕੱਟ ਦਿੱਤਾ ਤੇ ਉਹਦਾ ਜਿਹੜਾ ਗੁਆਂਢੀ ਆ ਉਹਨੇ ਦੇਖਿਆ ਵੀ ਮੇਰਾ ਤਾਂ ਨੇਬਰ ਜਿਹੜਾ ਇੱਕ ਦਿਨ ਹੋ ਗਿਆ ਘਰੋਂ ਬਾਹਰ ਹੀ ਨਹੀਂ ਨਿਕਲਿਆ। ਤੇ ਉਸ ਨੇ ਪੁਲਿਸ ਨੂੰ ਕਾਲ ਕੀਤੀ ਤੇ ਜਦੋਂ ਪੁਲਿਸ ਵਾਲੇ ਆਏ ਤੇ ਉਹਨੇ ਦੇਖਿਆ ਵੀ ਉਹ ਘਰ ਦੇ ਵਿੱਚ ਮਰਿਆ ਪਿਆ ਹੋਇਆ ਸੀਗਾ। ਇਹ ਦੇਖੋ ਵੀ ਹੁਣ ਲੋਕ ਇਦਾਂ ਦੇ ਸ਼ੌਂਕ ਰੱਖਦੇ ਹੈਗੇ ਆ ਵੀ 100 ਸਨੇਕ ਰੱਖੇ ਹੋ ਸੀ, 100 ਸੱਪ ਰੱਖੇ ਹੋ ਸੀ। ਤੇ ਪੁਲਿਸ ਇਹ ਕਹਿ ਰਹੀ ਆ, ਚਾਰਲਿਸ ਕਾਉਂਟੀ ਐਨੀਮਲ ਕੰਟਰੋਲ ਕੋਆਰਡੀਨੇਟਰ, ਉਹਨਾਂ ਨੇ ਕਿਹਾ ਵੀ ਜਿਹੜੇ ਜਾਨਵਰ ਆ ਉਹਨਾਂ ਨੂੰ, ਜਿਹੜੇ ਜਾਨਵਰ ਸੀਗੇ ਉੱਥੇ ਸੱਪ ਸੀ ਜਾਂ ਉਹਨਾਂ ਨੇ ਕੰਟਰੋਲ 'ਚ ਲੈ ਕੇ ਐਨੀਮਲ ਜਿਹੜੇ ਕੰਟਰੋਲ ਦੇ ਜਿਹੜੇ ਹਸਪੀਟਲਸ ਆ ਉੱਥੇ ਪਹੁੰਚਾ ਦਿੱਤਾ ਹੈਗਾ। 100 ਸੱਪਾਂ 'ਚ ਹਰਜੋਤ ਸਿੰਘ ਜੀ ਡੰਗ ਹੀ ਵੱਜਣਾ ਹੈ, ਹੋਰ ਉੱਥੇ ਹੋਣਾ ਕੀ ਆ। ਸੋ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ।